ਇਹਦੇ ਵਿੱਚ ਖੁੱਡੇ ਤੁਸੀਂ ਪਿਛਲੀ ਵਾਰੀ ਇੰਨੇ ਸੁਥਰੇ ਬਣਾਏ ਸੀ। ਮੋਟਰ ਨੂੰ ਫਿਰ ਲੈ ਆਵਾਂਗੇ। ਨਹੀਂ ਅਲੀ ਨੂੰ ਨਹੀਂ ਲਿਆਉਣੇ। ਕਿਉਂ? ਉਹ ਅੱਜ ਕੱਲ ਯੂਕੇ ਗਿਆ ਆ। ਸੱਚੀ? ਹਾਂ ਉਹ ਕਬੂਤਰਾਂ ਦੇ ਖੁੱਡੇ ਬਣਾਉਣ ਗਿਆ। ਉਹ ਪਿਛਲੀ ਵਾਰੀ ਉਹਨਾਂ ਨੇ ਬਣਾਏ ਬੜੇ ਏਡੇ ਚੰਗੇ। ਉਹ ਬੰਦਿਆਂ ਨੇ ਸੱਦ ਲਿਆ ਵੀ ਕਹਿੰਦੇ ਯਾਰ ਅਲੀ ਇੱਥੇ ਅਸੀਂ ਕਬੂਤਰ ਰੱਖਣੇ ਆ। ਇਹ ਲੰਦੇ ਸ਼ਰਤਾਂ। ਓਏ ਸ਼ਰਤਾਂ ਨਹੀਂ ਤੇਰੇ ਨਾਲ ਲਾਉਣੇ ਯਾਰ। ਇਹਨਾਂ ਨੂੰ ਇਹ ਨਹੀਂ ਪਤਾ ਵੀ ਕਾਰੀਗਰ ਹਾਜੀ ਆ ਜਾਂ ਅਸੀਂ ਆ। ਭਾਈ ਗੱਲ ਸੁਣ, ਕਾਰੀਗਰ ਤੂੰ ਹੀ ਆ। ਹੁਣ ਇਨਸਾਨ ਨੂੰ ਗਲਤੀ ਵੀ ਤੇ ਲੱਗ ਹੀ ਸਕਦੀ ਆ। ਮੰਨਣਾ ਤਾਂ ਚਾਹੀਦਾ। ਤੇ ਮੰਨ ਤੇ ਗਿਆ ਮੰਨੇ ਤੇ ਤਾਂ ਇੱਕ ਨੂੰ 500 ਰੁਪਏ ਇੱਕ ਨੂੰ ਬੋਤਲ ਪਈ। ਖਾਕੇ ਦਾ ਟਰਾਲਾ 1000 ਦਾ ਵਾ ਤੇ ਰੇਟੋ ਦਾ 8000 ਦਾ ਵਾ। ਇੱਕ ਖਾਕੇ ਦਾ ਸਟਾ ਹੋਵੇ ਕੰਮ ਬਾਰੇ। ਤੇਲ ਦਾ ਟਰਾਲਾ 10000 ਦਾ, ਖਾਕੇ ਦਾ ਟਰਾਲਾ 1000 ਰੁਪਏ ਦਾ, ਸੀਮੈਂਟ ਦੀ ਇੱਕ ਬੋਡੀ 1550 ਦੀ ਤੇ ਮਿਸਤਰੀ ਦੀ ਦਿਹਾੜੀ 1800 2000 ਆ ਲੋ ਜੀ। अस्सलाम वालेकुम जी, की हाल चाल। उम्मीद करते हैं वधिया होवोगे। वेलकम है जी तुहाडे अपने डेरे वाले दे व्लॉग च। ते अज दा व्लॉग करते हैं स्टार्ट ते दिखाउने तुहानूं अपनी रूटीन। ते व्लॉग अज स्टार्ट कीता आपां शाम नूं, क्योंकि अज एक तां सुबह साइम नहीं सी हैगा, जट्टू स्कूले सी ते मैं भी किते गया होया सी, इस करके व्लॉग नहीं बना सके। पहला मैं सोचा भी करदे हां छुट्टी, उस तो बाद मैं सोचा भी नहीं, सारे वीर भरा कहंदे हुंदे आ कि यार व्लॉग जिहड़ा ओह डेली आउणा चाहीदा वा। ठीक है भावें छोटा बना ले, लेकिन अलहमदुलिल्लाह कामकार जिहड़ा ओह ते चली जांदा। तुहानूं पता मिस्त्री भी लगे आ, बाकी कामकार भी चलता पिया वा। ते अपडेट मैं कहा सारी तुहानूं दे दईए ते दिखा दईए भी की हुंदा पिया ते की करदे पे आ। इधर माशाअल्लाह जी खरगोश दी सब तो पहला अपडेट चक्को। सारे वीर भरा कहंदे भी यार खरगोश जिहड़ा वा इहदी अपडेट तुसीं दित्ती नहीं, वाह दिन हो गए दस्सिया नहीं ये हैगा कि नहीं। ये हैगा भाई, एक हैगा वा। ठीक है, ये बड़ा खुशगवार फिर रहा वा, लेकिन चक्कर सिर्फ इन्ना की आ भी असीं दूजा हले लैके नहीं आ रहे कि भी यार मामलात खराब होए सी। तुहानूं पता रैबिट्स वाले सारे आ पटिया पुटिया पिया वा। ये हुण बनाउणा है ते फिर लैके आउणे आ, लेकिन इहदी जिहड़ा पट्ठा दत्था इहनूं छड्डिया होया वा, हुण ये प्रॉपर ठीक आ। न्यौला वगैरह भी इहनूं नहीं पैंदा ते इस करके मतलब मैं कहा भी चलो यार हो सकदा कि कदी फीमेल लिया के देना छड्ड दईए तां कि जोड़ी बनी रवे। बाकी जिहड़े ज़्यादा बनाउणे आ या लैके आउणे ओह आपां बाद च ले आवांगे। ते जड्डू साहब सुणाओ किवें ऐनूं ਅੱਜ ਸਕੂਲੇ ਗਿਆ ਸੀ ਮੁੰਡਾ ਹੈ। ਅੱਜ ਹੈਗਾ ਦਿਨ ਜੀ ਮੰਡੇ ਦਾ ਤੇ ਜੱਟੂ ਗਿਆ ਸੀ ਸਕੂਲੇ। ਕਿਉਂ? ਮੈਂ ਸਕੂਲ ਛੱਡ ਦਿਆਂ। ਸਕੂਲ ਕਾਹਦਾ ਛੱਡਣਾ ਤੂੰ? ਛੁੱਟੀਆਂ ਹੋ ਜਾਣੀਆਂ। ਅੱਛਾ ਛੁੱਟੀਆਂ ਆਣੀਆਂ ਪੇਪਰਾਂ ਦੀਆਂ। ਪੇਪਰ ਹੋ ਜਾਣੇ ਆ ਕੱਲ ਤੇ ਪਰਸੋਂ। 24 ਤਰੀਕ ਨੂੰ ਹੋਣਾ ਫਿਰ ਬਸ। ਅੱਛਾ ਈਦੋਂ ਬਾਅਦ ਕਿੰਨੇ ਰਹਿ ਗਏ ਪੇਪਰ ਹੁਣ ਤੇਰੇ? ਈਦ ਤੋਂ ਪਹਿਲਾਂ 2 ਹੀ ਆਏ, ਇੱਕ ਕੱਲ ਦਾ ਇੱਕ ਪਰਸੋਂ। ਇਹ ਕੱਲ ਦਾ ਪਰਸੋਂ ਦਾ, ਉਸ ਤੋਂ ਬਾਅਦ 24 ਨੂੰ ਈਦੋਂ ਬਾਅਦ। ਵਾਹ, ਮਤਲਬ ਈਦੋਂ ਚੌਥੇ ਪੰਜਵੇਂ ਦਿਨ ਹੈ। ਲਓ ਜੀ ਮਾਸ਼ਾਅੱਲਾ। ਤੇ ਬਤਖਾਂ ਇੱਧਰ ਫਿਰਦਾ ਪਿਆ ਵਾ ਤੇ ਬਤਖਾਂ ਜਿਹੜੀਆਂ ਵਾ ਬੈਠੀਆਂ ਅੰਦਰ। ਠੀਕ ਹੈ, 2 ਉਹ ਬੈਠੀਆਂ ਸਾਹਮਣੇ ਤੇ ਇੱਕ ਬੈਠੀ ਆ ਉਰੇ। ਇਹ ਪਤਾ ਨਹੀਂ ਥੱਕ ਕੇ ਬੈਠੀ ਆ ਕਿ ਉਦਾਂ ਹੀ ਬੈਠੀ ਆ। ਤੇ ਕਬੂਤਰ ਸ਼ਬੂਤਰ ਮਾਸ਼ਾਅੱਲਾ ਜੀ ਇੱਧਰ ਹੈ ਨਹੀਂ ਗੇ, 2 ਹੀ ਆ। ਬਾਕੀ ਤੁਹਾਨੂੰ ਪਤਾ ਉਹਦੇ ਉੱਤੇ ਬੈਠੇ ਹੁੰਦੇ ਆ, ਕਿਉਂਕਿ ਜਦੋਂ ਸਵੇਰ ਆਪਾਂ ਛੱਡੀ ਦੇ ਆ ਨਾ ਉਸ ਟਾਈਮ ਹੁੰਦੇ ਆ ਇੱਥੇ ਅੰਦਰ, ਉਸ ਤੋਂ ਬਾਅਦ ਨਹੀਂ। ਤੇ ਆ ਜੱਟੂ ਛੱਡੀ ਸੀ ਨਾ ਆਪਾਂ? ਛੱਡੀ ਹੋਈ ਸੀ। ਨਹੀਂ ਇਹ ਆ ਕੇ ਬਹਿ ਗਈ ਫੇਰਾ ਤੁਰ ਕਰਕੇ। ਹੋਰ ਚਲੋ ਫਿਰ ਤਾਂ ਮਾਸ਼ਾਅੱਲਾ ਕੰਮ ਵਧੀਆ ਹੋ ਗਿਆ ਹੈ। वाह 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 वाह, क्या बात है, बिस्मिल्लाह। लो जी ये बैठी है माशाल्लाह बड़े खूबसूरत अंदाज दे नाल आराम सकून आंडिया सारिਆਂ ਦੇ ਉੱਤੇ ਲਿਫਟ ਕੇ ਬੈਠੀ ਹੈ। ਛੱਡੀ ਸੀ ਇਹ ਸਵੇਰੇ ਤੜਕੇ ਨਾ, ਇਹ ਦਿੱਤੀ ਆਪਾਂ ਖੋਲ, ਦਰਵਾਜ਼ਾ ਖੋਲਤਾ। ਅਸੀਂ ਕਿਹਾ ਵੀ ਐਸ਼ ਕਰ ਲਾ, ਫੇਰਾ ਤੋਰਾ ਕਰ ਲਾ, ਕਿਉਂਕਿ ਇਹ ਆ ਵੀ ਆਂਡਿਆਂ ਨੂੰ ਵੀ ਪੂਰਾ ਹਵਾ ਹਲਵਾ ਲਾ ਨਾ। ਲੋ ਜੀ ਇੱਧਰ ਚੱਲੀ ਜਾਂਦਾ ਕੰਮ। ਮੈਂ ਕਿਹਾ ਤੁਹਾਨੂੰ ਵਿਖਾ ਦਈਏ ਵੀ ਇੱਧਰ ਇੱਕ ਨਵਾਂ ਕੱਟਾ ਖੁੱਲ ਗਿਆ। ਨਵੇਂ ਕੱਟੇ ਨੇ ਨਵਾਂ ਕੱਟਾ ਖੋਲਤਾ। ਕੀ ਹਾਲ ਚਾਲ ਜੇ? ਤੂੰ ਸੁਣਾ ਤੇਰੇ ਕੀ ਹਾਲ ਹੈ ਮੇਰੇ? ਅਲਹਮਦੁਲਿਲਾ ਵਧੀਆ। ਤੂੰ ਮੈਂ ਲੱਗਦਾ ਸੁਪਰਵਾਈਜ਼ਰ ਬਣਿਆ। ਹਾਂ ਯਾਰ ਠੇਕੇਦਾਰ ਆ ਮੈਂ ਸਾਰਿਆਂ ਦਾ। ਇਹਨਾਂ ਸਾਰਿਆਂ ਦੇ 2 ਤੇ ਬੰਦੇ ਲੈ ਕੇ ਆਏ ਹਾਂ। ਇਹ 2 ਆਪਣੇ ਵਾਸਤੇ ਬਹੁਤ ਨੇ। ਆਪਣੇ ਥੱਲੇ 2 ਤਾਂ ਕੰਮ ਕਰਦੇ ਪਏ ਨੇ। 2 ਬੰਦੇ ਥੱਲੇ ਕੰਮ ਕਰਦੇ ਵੀ ਚਿਸ਼ਤੀ ਦੇ। ਲੋ ਜੀ ਇਹ ਆ ਗਿਆ ਅੱਜ ਕੁੱਟਲ। ਇਹ ਆ ਗਿਆ ਵਾ ਮਟਰੀ ਦਾ। ਅੱਛਾ ਭਾਈ ਤੂੜੀ ਹੋਈ ਆ ਮਹਿੰਗੀ। ਤੂੜੀ ਹੋਈ ਆ 1000 ਨੂੰ ਮਣ, 1000 ਰੁਪਏ ਮਣ ਤੂੜੀ ਦਾ ਰੇਟ ਚੱਲਦਾ ਪਿਆ ਤੇ ਲੱਭਣ ਵੀ ਕੋਈ ਨਹੀਂ ਦਈ, ਕਿਉਂਕਿ ਹੁਣ ਕਣਕਾਂ ਜਿਹੜੀਆਂ ਵਾ ਸਾਰੀਆਂ ਇਹ ਹੁਣ ਨਿਕਲਣਗੀਆਂ ਤੇ ਉਸ ਤੋਂ ਬਾਅਦ ਥੋੜਾ ਜਿਹਾ ਤੂੜੀ ਦੀ ਸਮਝ ਆਊਗੀ, ਫਿਰ ਜਾ ਕੇ ਕੋਈ ਕੰਮ ਡਾਊਨ ਆਊਗਾ। ਲੇਕਿਨ 600-650 ਨੂੰ ਮਿਲਦੀ ਪਈ ਸੀ, ਲੇਕਿਨ ਹੁਣ ਹੋ ਗਈ ਆ ਭਾਈ 1000 ਰੁਪਏ ਨੂੰ। ਅੱਲਾ ਖੈਰ ਕਰੇ ਜੀ। ਤੇ ਅਸੀਂ ਇਹ ਮੰਗਵਾ ਲਿਆ, ਇਹ ਸਸਤਾ ਪੈਗਾ, ਲੇਕਿਨ ਇਹ ਆ ਵੀ ਮਾਲ ਕਹਿੰਦੇ ਵੀ ਚੱਜ ਨਾਲ ਵੀ ਖਾ ਲੈਂਦਾ ਇਹ ਪੱਠਿਆਂ 'ਚ ਰਲਾ ਕੇ, ਕਿਉਂਕਿ ਹੁਣ ਹੈਗਾ ਹਰਾ ਪੱਠਾ ਇਹਦਾ ਬਰਸਣ ਦਾ ਐਂਡ ਚੱਲਦਾ। ਹਾਲੇ 2 ਲੋ ਆ ਜਾਣੇ ਆ ਤੇ ਇਹਦੇ ਵਿੱਚ ਨਾ ਕੰਮ ਹੋ ਜਾਣਾ ਸੁਥਰਾ। ਕਿਸ਼ਤੀ ਵਧੀਆ ਮਾਲ ਮਤਲਬ ਖਾ ਲੂਗਾ ਮਾਲ। ਵੇਖੀ ਜੇ ਮੁੰਡਾ ਨਹੀਂ ਖਾਈਦਾ ਨਹੀਂ। ਹੁਣ ਅਕਸਰ ਬੰਦੇ ਨੇ ਵਿੱਚ ਆਪਾਂ ਨੂੰ ਕਹਿਣਾ ਨਾ, ਕਿਉਂਕਿ ਐਕਸਪੀਰੀਅੰਸ ਜਿਨ੍ਹਾਂ ਨੇ ਕੀਤਾ ਹੁੰਦਾ ਉਹਨਾਂ ਨੂੰ ਤਾਂ ਜ਼ਿਆਦਾ ਆਈਡੀਆ ਹੁੰਦਾ ਨਾ। ਅਕਸਰ ਵੀਰ ਭਰਾਵਾਂ ਨੇ ਕਹਿਣਾ ਨਹੀਂ ਯਾਰ ਇਹ ਨਹੀਂ ਵਾਰੇ ਦਾ ਕੰਮ। ਉਹ
ਆਂਦੀਆਂ ਨੇ ਅਸੀਂ ਪਿਛਲੇ ਸਾਲ ਵੀ ਲਿਆ ਕੇ ਪਾਇਆ ਮਾਲ ਉਹ ਉਧਰ ਅਫਸ਼ੈਨ ਦੇ ਹਾਂ ਇਹਦਾ ਥੋੜਾ ਅਫਸ਼ੈਨ ਦੇ ਬਹੁਤ 5-6 ਕਿੱਲਿਆਂ ਦਾ ਲਿਆ ਕੇ ਪਾਈਦਾ ਅੱਛਾ ਆ ਜਾਂਦੀਆਂ ਨੇ ਇਹ ਚੱਕ ਜਾਣਾ ਇਹਨਾਂ ਨੇ ਕਿਉਂਕਿ ਸੁੱਕਾ ਸੁੱਕਾ ਡਾ ਨਾ ਤੂੜੀ ਭਾਈ ਆਪਣੀ ਮੁੱਕ ਗਈ ਆ ਬਿਲਕੁਲ ਹੀ ਸਫਾਇਆ ਹੋ ਗਿਆ 5 ਦੇ 5 ਮੁੱਕ ਗਏ 5 ਦੇ 5 ਕਿੱਲੇ ਮੁੱਕ ਗਿਆ ਭਾਈ ਹੋਰ ਕੀ ਕਰੀਏ ਚਲੋ ਕੋਈ ਨਹੀਂ ਹੈ ਅੱਲਾ ਖੈਰ ਕਰੇਗਾ ਇਹ ਕੱਢ ਇਹ ਕਿੰਨੇ ਕੀ ਦਿਨ ਕੱਢਣੇ ਉੱਥੇ 20 ਦਿਨ ਇਹਨਾਂ ਨੇ ਕੱਢਣੇ ਆ ਲੇਕਿਨ 20 ਦਿਨਾਂ ਵਿੱਚ ਥ੍ਰੈਸ਼ਰਾਂ ਲੱਗ ਜਾਣੀਆਂ ਮੇਰੇ ਹਿਸਾਬ ਨਾਲ ਲੱਗ ਜਾਣੀਆਂ ਨੇ ਇਹ ਤੋਂ ਬਾਅਦ ਹੁਣ ਚਿਸ਼ਤੀ ਕਹਿੰਦਾ ਮੈਂ ਬਹਿਣਾ ਵਾਢੀ ਵਾਢੀ ਬਹਿ ਜਾਣੇ ਯਾਰ ਚਿਸ਼ਤੀ ਗੱਲ ਸੁਣ ਮੇਰੀ ਆ ਸਾਡਾ ਯਾਰ ਆ ਜੀ ਚਿਸ਼ਤੀ ਇਹਨੂੰ ਗੌਰ ਨਾਲ ਵੇਖ ਲਓ ਉਹਨਾਂ ਨੂੰ ਪਤਾ ਵੀ ਚਿਸ਼ਤੀ ਆ ਗਿਆ ਜੀ ਚਿਸ਼ਤੀ ਆ ਗਿਆ ਹੈ। ਚਿਸ਼ਤੀ ਸਿਰਫ ਗੇੜਾ ਮਾਰ ਨਹੀਂ ਆਇਆ ਨਾ ਰੌਲਾ ਦੇ ਆ ਤੇ ਚਿਸ਼ਤੀ ਨੂੰ ਮੈਂ ਕਹਿਣਾ ਵੀ ਬਈ ਚਿਸ਼ਤੀ ਆ ਪੱਕਾ ਕਿਉਂਕਿ ਤੁਹਾਨੂੰ ਪਤਾ ਕਿ ਜਿਹੜਾ ਬੰਦਾ ਆਪਣੇ ਕੰਮ ਦਾ ਜਾਂ ਆਪਣੇ ਘਰ-ਬਾਰ ਦਾ ਜਾਣਦਾ ਸਾਰਾ ਮਾਹੌਲ ਚਾਲ ਮੈਂ ਚਾਹੁੰਦਾ ਹੁੰਦਾ ਵੀ ਨਵਾਂ ਬੰਦਾ ਨਾ ਆਵੇ ਬੰਦਾ ਪੁਰਾਣਾ ਹੀ ਆ ਜਾਵੇ ਤੇ ਜ਼ਿਆਦਾ ਚੰਗਾ ਚਿਸ਼ਤੀ ਸਾਹਿਬ ਨੂੰ ਮੈਂ ਕਹਿਣਾ ਮੈਂ ਕਿਹਾ ਮੇਰੇ ਵਾਸਤੇ ਜ਼ਿੰਦਗੀ ਬੜੀ ਔਖੀ ਹੋਈ ਪਈ ਆ ਚਿਸ਼ਤੀ ਬੰਦੇ ਦਾ ਪੁੱਤ ਬਣ ਤੇ ਸੌਖੀ ਕਰ ਆਵਾਂਗੇ ਯਾਰ ਟੈਨਸ਼ਨ ਬਸ ਆ ਬਹਾਨਾ ਜਿਹੜਾ ਲਾਰਾ ਨਾ ਮਾਸ਼ਾਅੱਲਾ ਇਹ ਸਿੱਖਿਆ ਕਿੱਥੋਂ ਹੀ ਤੇਰੇ ਕੋਲ ਹੀ ਮੈਂ ਨਹੀਂ ਲਾਰਾ ਲਾਇਆ ਤੈਨੂੰ ਕਦੇ ਹੈ ਇਹ ਸੀਮੇ ਕੋਲ ਯਾਰ ਸਿੱਖਣ ਦੇ ਸੀਮੇ ਨੇ 2-3 ਸਾਲ ਤੇ ਲਾਏ ਨੇ ਹਾਂ ਇਹ ਸੀਮੇ ਕਰਨੇ ਆ ਵਸੇ ਯਾਰ ਕਰ ਲਾਂਗੇ ਹਾਂ ਇਹ ਬੜੀ ਗਲਤ ਗੱਲ ਆ ਠੀਕ ਆ ਪੱਕੀ ਗੱਲ ਦੱਸ ਕਿ ਕਦੋਂ ਹੋਣਾ ਹੈ ਪੱਕੀ ਯਾਰ ਤੈਨੂੰ 1-2 ਦਿਨਾਂ ਚ ਦੱਸਾਂਗੇ ਹੁਣ 1-2 ਦਿਨਾਂ ਹੀ ਦੱਸਣਾ ਤੂੰ ਹਾਂ ਪੱਕੀ ਕਨਫਰਮ ਇਨਸ਼ਾਅੱਲਾ ਠੀਕ ਹੈ ਬਾਕੀ ਮਾਮਲਾ ਤੇ ਜਿਹੜੇ ਆ ਉਹ ਵੀ ਤੈਅ ਹੋ ਜਾਣਗੇ ਸਾਰੇ ਲੇਕਿਨ ਇਨਸ਼ਾਅੱਲਾ ਆਵਾਂਗੇ ਅੱਲਾ ਖੈਰ ਕਰੇਗਾ ਬੰਦੇ ਦਾ ਪੁੱਤਰ ਬਣ ਤੇ ਆ ਜਾ ਠੀਕ ਹੈ ਟੈਨਸ਼ਨ ਨਹੀਂ ਲੈਣੀ ਆਵਾਂਗੇ ਕਿਉਂਕਿ ਤੈਨੂੰ ਪਤਾ ਕੰਮ ਬੜੇ ਖਿਲਰੇ ਪਏ ਨੇ ਉਹ ਹਲੇ ਘਾਹ ਕੱਟਣ ਵਾਲਾ ਪਿਆ ਵਾ ਉਹ ਹਲੇ ਖੁੱਡੇ ਬਣਾਉਣ ਵਾਲੇ ਪਏ ਆ ਇਹਨੇ ਕੰਮ ਤਾਂ ਬਹੁਤ ਆ ਗਿਆ ਤਾਂ ਸਾਰੇ ਹੋ ਜਾਣੇ ਨਹੀਂ ਉਹ ਗੁਣੀਆਂ ਦੇ ਵਿੱਚ ਖੁੱਡੇ ਤੁਸੀਂ ਪਿਛਲੀ ਵਾਰੀ ਇੰਨੇ ਸੁਥਰੇ ਬਣਾਏ ਸੀ ਮੋਟਰ ਨੂੰ ਫਿਰ ਲੈ ਆਵਾਂਗੇ ਨਹੀਂ ਅਲੀ ਨੂੰ ਨਹੀਂ ਲਿਆਉਣੇ ਕਿਉਂ ਉਹ ਅੱਜਕੱਲ ਯੂਕੇ ਗਿਆ ਆ ਸੱਚੀ ਹਾਂ ਉਹ ਕਬੂਤਰਾਂ ਦੇ ਖੁੱਡੇ ਬਣਾਉਣ ਗਿਆ ਉਹ ਪਿਛਲੀ ਵਾਰੀ ਉਹਨਾਂ ਨੇ ਬਣਾਏ ਬੜੇ ਏਡੇ ਚੰਗੇ ਉਹ ਬੰਦਿਆਂ ਨੇ ਸੱਦ ਲਿਆ ਵੀ ਕਹਿੰਦੇ ਯਾਰ ਅਲੀ ਇੱਥੇ ਅਸੀਂ ਕਬੂਤਰ ਰੱਖਣੇ ਆ ਤੇ ਕੁਛ ਹੈ ਕਿ ਵੀਰ ਭਰਾ ਇੰਡੀਆ ਪੰਜਾਬ ਤੋਂ ਕੁਛ ਹੈ ਪਾਕਿਸਤਾਨ ਪੰਜਾਬ ਤੋਂ ਤੇ ਉੱਥੇ ਬਾਜ਼ੀਆਂ ਛੁੱਟਣੀਆਂ ਇਸ ਸਾਲ ਤੂੰ ਯਾਰ ਆਪਣੇ ਮਕਾਨ ਤੱਕ ਬਣਵਾ ਲੈਣਾ ਨਹੀਂ ਯਾਰ ਅਲੀ ਕੋ ਟਾਈਮ ਨਹੀਂ ਸੀ ਹੈਗਾ ਅੱਛਾ ਹਾਂ ਇੰਨਾ ਕੰਮ ਆ ਗਿਆ ਉਹਨੇ ਗਾਂ ਠੇਕਾ ਮਾਰਿਆ ਹੁਣ ਤੇਰਾ ਰੌਲਾ ਨਾ ਮੈਂ ਸੋਚਿਆ ਸੀ ਚੱਲ ਵੀ ਇਹ ਆਜੂਗਾ ਤੇ ਜੱਟੂ ਆਪਾਂ ਬਣਵਾ ਲਾਂਗੇ ਅਲੀ ਇੱਕ ਦਿਨ 60 ਚ ਵੀ ਖੁੱਡਾ ਬਣਾਉਣ ਗਿਆ ਸੀ ਕਾਂਡੀ ਕਵਾ ਕੇ ਆ ਗਿਆ ਕਾਂਡੀ ਕਵਾ ਕੇ ਆ ਗਿਆ ਇੱਥੋਂ ਲੈ ਗਿਆ ਕਾਂਡੀ ਦੇ ਇੱਥੋਂ ਆਇਆ ਆ ਨਹੀਂ ਤੈਨੂੰ ਆ ਬੰਦਾ ਦੇ ਕਿੱਦਾਂ ਰਹੇਗਾ ਕਿਹੜਾ ਆ ਵਾਲਾ ਨਹੀਂ ਇਹ ਖੁੱਡਾ ਨਹੀਂ ਬਣਨਾ ਇਹਦੇ ਕੋਈ ਇਹ ਖੁੱਡੇ ਤੇ ਭੱਜ ਕੇ ਵੜ ਜਾਂਦਾ ਇਹ ਖੁੱਡੇ ਦੇ ਸਿਰਫ ਭੱਜ ਕੇ ਵੜਦਾ ਵਾ ਇਹ ਕੋਈ ਖੁੱਡਾ ਨਹੀਂ ਬਣਨਾ ਇਹ ਨਾ ਉੜ ਕੇ ਕਬੂਤਰ ਨਾਲ ਹੀ ਲੈ ਕੇ ਉੜਦੇ ਫਿਰਨ ਇਹ ਤਾਂ ਨਹੀਂ ਉਸਤਾਦ ਵੀ ਮਤਲਬ ਮਾਸ਼ਾਅੱਲਾ ਵਧੀਆ ਲੇਕਿਨ ਖੁੱਡੇ 'ਚ ਵੜ ਜਾਣਾ ਇਹ ਖੁੱਡਾ ਨਹੀਂ ਬਣਾ ਸਕਦਾ ਖੁੱਡਾ ਨਹੀਂ ਬਣਾਇਆ ਸੀ ਵੇਖ ਲੈ ਉਹ ਤੇ ਇੱਕ ਬੰਦੇ ਨੇ ਗੱਲ ਕੀਤੀ ਗੁੱਸਾ ਕਰ ਗਿਆ ਨਹੀਂ ਗੁੱਸਾ ਨਹੀਂ ਕਰਨਾ ਮੇਰਾ ਭਰਾ ਹਾਂ ਤੂੰ ਭਰਾ ਸਾਡਾ ਅੱਲਾ ਮਾਫੀ ਦੇਵੇ ਗੱਲ ਕੋਈ ਨਹੀਂ ਤਾਕੀਆਂ ਸੀ ਮੈਨੂੰ ਨਾ ਪਹਿਲਾਂ ਸ਼ੱਕ ਪੈ ਗਈ ਬੰਦੇ ਵੱਲ ਵੇਖ ਕੇ ਅੱਛਾ ਜਿਹੜੀਆਂ ਤੂੰ ਨਿੱਕੀਆਂ ਤਾਕੀਆਂ ਰੱਖੀਆਂ ਸੀ ਨਾ ਤੂੰ ਇਸ ਬੰਦੇ ਦਾ ਰਾਹ ਹਵਾਰ ਕੀਤਾ ਕਿਉਂਕਿ ਵੀ ਕੱਲ ਨੂੰ ਇਸ ਬੰਦੇ ਨੇ ਮੈਂ ਘੱਲਣਾ ਇੱਥੇ ਇਹ ਤੇ ਗੱਲਣਾ ਚੁੱਕ ਕੇ ਲੈ ਤੇ ਇਹ ਆ ਨਾ ਵੀ ਖੁੱਡੇ ਦੀਆਂ ਤਾਕੀਆਂ ਨਿੱਕੀਆਂ ਕਰ ਦੋ ਇਸ ਫਿਰ ਲੈ ਆਈਏ ਯਾਰ ਬਾਕੀ ਜਿਹੜਾ ਕਿੱਧਰ ਚੱਲੇ ਆ ਹੁਣ ਇਹ ਲੈਣ ਚੱਲੇ ਆ ਹਾਂ ਇੱਕ ਕਿੱਥੋਂ ਲੈ ਕੇ ਆਉਣਾ ਉਹ ਯਾਰ ਸੁਬੀਆਂ ਦੇ ਇੱਕ ਕਿਹੜਾ ਆ ਗਿਆ ਤੇ ਇੱਕ ਰਹਿ ਗਿਆ 2 ਆ ਗਏ ਨੇ ਇੱਕ ਨੰਨੇ ਲੈ ਲਾਇਆ ਹਾਂ ਤੁਹਾਡੇ ਲਈ ਇੱਕ ਹੋਰ ਆਓ ਉਹ ਤੋਂ ਬਾਅਦ ਕਰ ਲੈਣਾ ਅੱਛਾ ਜਿੰਨੀਆਂ ਪੰਡਾ ਹੋ ਗਈਆਂ ਵਾਹ ਚੁੱਕ ਯਾਰ ਚਰਨੇ ਚਲੋ ਲੈ ਆਓ ਭੱਜ ਕੇ ਬਈ ਤੁਸੀਂ ਵੀ ਲੋ ਜੀ ਮੁੰਡੇ ਚਲੇ ਗਏ ਦੁਬਾਰਾ ਫਿਰ ਕੁੱਟਣ ਲੈਣ ਇੱਕ ਟਰਾਲੀ ਆ ਗਈ ਆ ਤੇ ਇੱਕ ਲੈ ਕੇ ਆਉਣੀ ਹੋਰ ਹੁਣ ਇੱਧਰ ਮਗਰ ਡਾਲਰ ਆ ਜਾ ਯਾਰ ਕਿੱਧਰ ਤੁਰਿਆ ਫਿਰਦਾ ਡਾਲਰ ਇੱਧਰ ਆ ਜਾ ਭੱਜ ਇਹ ਵੀ ਮਗਰ ਸੀ ਤੇ ਇੱਧਰ ਕੋਕੋ ਵੀ ਸਾਡੀ ਫਿਰਦੀ ਪਈ ਆ ਹੈ ਨਹੀਂ ਕੋਕੋ ਤੇਰੇ ਪੁੱਠੇ ਕੰਮ ਤੇਰੇ ਅੱਛਾ ਇਹ ਅੱਜ ਕੱਲ ਡਾਲਰ ਕੋ ਡਰਦੀ ਨਹੀਂ ਹੈਗੀ ਹੈ ਵੀ ਓਏ ਬੰਦਾ ਬਣ ਮਾਰਨਾ ਨਹੀਂ ਉਹਨੂੰ ਕੁੱਟਾਂਗਾ ਬੜਾ ਤੈਨੂੰ ਇੱਧਰ ਆਓ ਦੋਵੇਂ ਆ ਜਾਓ ਇਹ ਭਾਈ ਕੋਕੋ ਛੱਡਦੀ ਤੀ ਸ਼ਾਮ ਨੂੰ ਤੇ ਮਾਸ਼ਾਅੱਲਾ ਫਿਰਦੀ ਹੁੰਦੀ ਡਰਾਮੇ ਕਰਦੀ ਹਾਏ ਓਏ ਹੋਏ ਤੇਜ਼ੀਆਂ ਕਰੋ ਚੈੱਕ ਤੇਜ਼ੀਆਂ ਕੋਕੋ ਬੁਰੀ ਐਸੀ ਬਾਂਦਰੀ ਆ ਟਿਕਾ ਹੈ ਨਹੀਂ ਇਹਨੂੰ ਲੋ ਜੀ ਐਂਬਰ ਰਾਣੀ ਵੀ ਇੱਧਰ ਲੱਗੀ ਆ ਮਾਸ਼ਾਅੱਲਾ ਪੱਠੇ ਖਾਣ ਐਂਬਰ ਓਏ ਓ ਚੌਰ ਸਾਹਿਬ ਪੱਠੇ ਪਾਏ ਆ ਜੀ ਮਾਸ਼ਾਅੱਲਾ ਕੁਤਰਾ ਕਰਕੇ ਲੂਸਣ ਦਾ ਤੇ ਪਹਿਲਾਂ ਦੁਪਹਿਰੇ ਜਿਹੜਾ ਇਹਨੂੰ ਪਾਈ ਰੱਖਿਆ ਵਾ ਕਹਿੰਦੇ ਵੀ ਸਬੂਤਾ ਤੇ ਹੁਣ ਪਾਇਆ ਹੋਇਆ ਵਾ ਕੁਤਰਾ ਕਰਕੇ ਤੇ ਐਂਬਰ ਰਾਣੀ ਦੇ ਦਿਨ ਹੋ ਗਏ ਜੀ ਅੱਜ 31 ਠੀਕ ਆ ਦਿਨ ਰਹਿ ਗਿਆ ਅੱਲਾ ਰੱਖੀ ਕਿ ਖੈਰ ਪਿੱਛੇ 4 ਕਿਉਂਕਿ 4 ਦਿਨਾਂ ਤੋਂ ਬਾਅਦ ਫਿਰ ਆਪਾਂ ਡਾਕਟਰ ਨੂੰ ਚੈੱਕ ਕਰਾ ਸਕਦੇ ਡਾਕਟਰ ਨਾਲ ਅਗਲੇ ਦਿਨ ਗੱਲ ਕੀਤੀ ਸੀ ਉਹਨੇ ਮੈਨੂੰ ਕਿਹਾ ਸੀ ਕਿ 35ਵੇਂ ਦਿਨ ਚੈੱਕ ਕਰਾਉਣੀ ਹੈ ਸੋ ਇਸ ਕਰਕੇ ਹੁਣ ਇੰਤਜ਼ਾਰ ਕਰ ਰਹੇ ਹਾਂ 28 ਤੋਂ ਪਹਿਲਾਂ ਇੰਤਜ਼ਾਰ ਕਰ ਰਹੇ ਸੀ ਹੁਣ ਕਰ ਰਹੇ ਹਾਂ ਡਾਕਟਰ ਦੇ ਮੁਤਾਬਕ ਆਪਾਂ 35 ਦਿਨਾਂ ਦਾ ਤੇ ਇੱਧਰ ਆ ਗਏ ਭਾਈ ਘਰ ਠੀਕ ਹੈ ਵੇਖਦੇ ਹਾਂ ਕੀ ਸੂਰਤ ਹਾਲ ਆ ਤੁਹਾਨੂੰ ਦਿਖਾਉਂਦੇ ਆ ਤੇ ਆਹ ਬਣਿਆ ਪਿਆ ਜੀ ਮਸਾਲਾ ਠੀਕ ਆ ਥੱਲੇ ਪਾਉਣ ਵਾਸਤੇ ਜਿਹੜਾ ਥੱਲੇ ਪਾਉਣਾ ਵਾ
ਤੇ ਬਾਸ ਸਾਹਿਬ ਕੀ ਹਾਲ ਚਾਲ ਜੀ? ਠੀਕ ਕਰਾਂ ਮੱਲਾ ਹੈ ਅਲਹਮਦੁਲਿਲਾ। ਬੜਾ ਅੱਜ ਤਾਂ ਰੌਣਕ ਹੀ ਬੜੀ ਮੂੰਹ ਦੇ ਉੱਤੇ। ਆਹੋ ਅੱਜ ਕੀ ਰੌਲਾ ਬਣਿਆ ਵਾ? ਕੁਛ ਨਹੀਂ। ਹਾਂ ਨਹੀਂ ਕੋਈ ਰੌਲਾ ਹੈ ਵਾ, ਮੈਨੂੰ ਤਾਂ ਲੱਗਦਾ ਪਿਆ ਅੱਜ ਹਾਜੀ ਨੇ ਤੇ ਬੜਾ ਕੀਤਾ ਤੈਨੂੰ, ਮੈਨੂੰ ਲੱਗਦਾ ਗਾਲਾਂ ਗੁਲਾਂ ਪਾਈਆਂ। ਨਹੀਂ ਰੌਣਕਾਂ ਭਾਈ ਸੁਣਾਓ ਭਾਈ ਸਾਹਿਬ। ਔਰ ਦੋਵਾਂ ਦੇ ਅੱਜ ਰੌਣਕਾਂ ਡੇਰੇ ਵਾਲੇ ਤੇ ਵੀ ਤੇ ਮੇਰੇ ਮਜ਼ਦੂਰ ਤੇ ਵੀ। ਉਹ ਕਦਾਂ ਇਹ ਲਾਉਂਦੇ ਸ਼ਰਤਾਂ। ਓਏ ਸ਼ਰਤਾਂ ਨਹੀਂ ਤੇਰੇ ਨਾਲ ਲਾਉਣੇ ਯਾਰ। ਇਹਨਾਂ ਨੂੰ ਇਹ ਨਹੀਂ ਪਤਾ ਵੀ ਕਾਰੀਗਰ ਹਾਜੀ ਆ ਜਾਂ ਅਸੀਂ ਆ। ਭਾਈ ਗੱਲ ਸੁਣ, ਕਾਰੀਗਰ ਤੂੰ ਹੀ ਆ। ਹੁਣ ਇਨਸਾਨ ਨੂੰ ਗਲਤੀ ਵੀ ਤੇ ਲੱਗ ਹੀ ਸਕਦੀ ਆ, ਤੇ ਮੰਨਣਾ ਤਾਂ ਚਾਹੀਦਾ। ਤੇ ਮੰਨ ਤੇ ਗਿਆ। ਮੰਨੇ ਤੇ ਤਾਂ ਇੱਕ ਨੂੰ 500 ਰੁਪਏ ਇੱਕ ਨੂੰ ਬੋਤਲ ਪਈ। ਉਹ ਭਾਈ ਐਵੇਂ ਨਹੀਂ ਯਾਰ, ਸਾਨੂੰ ਪਤਾ ਨਹੀਂ ਲੱਗਾ। ਇਹ ਡੇਰੇ ਵਾਲਾ ਕੰਮ ਤਾਂ ਚੈੱਕ ਕਰ। ਵਾ ਆਉਂਦਾ ਹੀ ਗੱਲ ਖੋਲਦੀ ਨਾ ਇਹਨੇ। ਮੈਂ ਹਲੇ ਗੱਲ ਦੱਸਣੀ ਨਹੀਂ ਸੀ, ਅੱਜ ਬੇਇੱਜ਼ਤੀ ਕੌਣ ਦੱਸਦਾ ਹੁੰਦਾ। ਪਰ ਨਹੀਂ ਹਾਜੀ ਤੂੰ ਨਹੀਂ ਹਟ ਸਕਦਾ, ਮੈਂ ਹਿਸਾਬ ਲਾਇਆ। ਐਵੇਂ ਮੇਰੇ ਭਰਾ ਨੇ ਕਿਹਾ ਵੀ ਇਹਨਾਂ ਦਾ ਦਾਰੂ ਪੀਤਾ ਤੂੰ ਸਹੀ। ਨਹੀਂ ਦਾਰੂ ਸਹੀ ਕਰਨਾ, ਫਿਰ ਹੋਰ ਅਸੀਂ ਕੀ ਕਰਦੇ ਯਾਰ। ਦੇਖ ਮੈਂ ਉਹ ਕੈਸਾ ਡਿਜ਼ਾਈਨ ਬਣਾਇਆ। ਮੈਂ ਵਿਖਾਉਣਾ ਵਾ, ਜਾਣੇ ਉਸ ਪਾਸੇ ਨੂੰ। ਹਾਂ ਪਹਿਲਾਂ ਹਾਲ ਅਹਿਵਾਲ ਦੱਸੋ, ਠੀਕ ਹੋ? ਅੱਲਾ ਦਾ ਕਰ। ਕੰਮਕਾਰ ਵਧੀਆ ਜਾ ਰਿਹਾ ਵਾ? ਹੁਣ ਹੋ ਗਿਆ ਵਾ, ਚਾਲ ਬਣ ਗਈ ਹੈ। ਪਰਸੋਂ ਕੱਲ ਸਾਡੀ ਚਾਲ ਬੜੀ ਔਖੀ ਬਣੀ, ਸਾਨੂੰ ਬਾਸੂ ਨੇ ਬੜਾ ਜ਼ਲੀਲ ਕੀਤਾ ਕਿਉਂਕਿ ਇਹ ਮਿਰਜ਼ੇ ਦਾ ਹੱਕ ਮਾਰਦਾ ਹੈ, ਬਦਨੀਤਾ ਬੰਦਾ ਹੈ। ਮਿਰਜ਼ੇ ਨੂੰ ਕਹਿੰਦਾ ਵੀ ਮਿਰਜ਼ਾ ਕਾਮਾ ਨਹੀਂਗਾ, ਤੇ ਇਹ ਕਹਿੰਦਾ ਮੈਂ ਬਹੁਤ ਕਾਮਾ ਹਾਂ ਹਾਜੀ। ਤੇ ਗੱਲ ਪਤਾ ਕੀ ਆ, ਹਾਂ ਅੱਜ ਮੈਂ ਇਹਨੂੰ ਆਉਂਦੇ ਹੀ ਦੱਸਿਆ ਸੀ ਹਾਂ ਵੀ ਇੱਕ ਕਮਰਾ ਲਾਉਣਾ ਹੂੰ ਜਦੋਂ ਲੱਗ ਗਿਆ ਛੁੱਟੀ ਆ, ਠੀਕ ਆ, ਭਾਵੇਂ ਲੱਗੇ 9 ਵਜੇ ਤਾਈਂ, ਭਾਵੇਂ ਰਾਤੀ 10 ਵੱਜ ਗਏ, ਹਾਂ। ਇਹ ਲਾ ਕੇ ਅੱਜ ਜਾਣਾ। ਰਾਤ ਹੀ ਨਾ ਦੇਣੀ ਜਾ ਡੇਰੇ ਵਾਲਿਆ। ਕਦੇ ਲਾ ਹੀ ਨਾ ਦਵੇਂ, ਤੇਰਾ ਦਾ ਸਾਹ ਬੰਦ ਹੋਣ ਵਾਲਾ ਹੋ ਗਿਆ ਨਾ 5 ਵਜੇ, ਨਾਲੇ ਤੂੰ ਕਹਿੰਦਾ ਵੀ ਕਦੇ ਨਿਬੜ ਜਾਵੇ। ਨਹੀਂ ਅੱਜ ਭਾਵੇਂ 5 ਵਜੇ ਭਾਵੇਂ ਕੁਛ ਹੋਵੇ, ਹਾਂ ਅੱਜ ਮੈਂ ਇਹਨੂੰ ਦੱਸ ਦਿੱਤਾ ਅੱਛਾ, ਵੀ ਅੱਜ ਮੈਂ ਲਾਉਣਾ ਆ ਇਹ। ਅੱਲਾ ਖੈਰ ਕਰੇਗਾ। ਲਓ ਜੀ ਇੱਧਰ ਸਟਾਰਟ ਹੋ ਗਿਆ ਵਾ। ਆਹ ਚ ਪੱਟੀਆਂ ਪੈ ਗਈਆਂ ਵਾ, ਆਹ ਪੱਟੀਆਂ ਪੈ ਗਈਆਂ ਜੀ ਤੋੜ ਤੱਕ, ਉਹ ਤੱਕ ਪੈ ਗਈਆਂ, ਠੀਕ ਆ। ਉਹ ਤੱਕ ਲੱਗਾ ਵਾ ਸੀੜੀਆਂ ਤੱਕ ਇਧਰੋਂ, ਤੇ ਇਧਰੋਂ ਆਹ ਚਾਚੇ ਨੇ ਨਾ ਵਿੱਚੋਂ ਕਰ ਦਿੱਤਾ ਇਹਦਾ ਸੈਂਟਰ। ਤੇ ਇੱਧਰ ਕਰੋ ਚੈੱਕ ਜੀ, ਆਹ ਬਣਾਈਆਂ ਨਿੱਛਾਂ। ਚਾਚਾ ਕੀ ਬਣਾਈਆਂ ਇਹ ਲੈ ਨਿੱਛਾਂ ਬਣੀਆਂ ਨਹੀਂਆਂ, ਇਹ ਸਟੈਂਡ ਬਣਿਆ ਪੈਰ ਰੱਖਣ ਨੂੰ। ਹਾਂਜੀ ਜੀ ਆਹ ਆਪਾਂ ਨਾ ਡਿਜ਼ਾਈਨ ਬਣਾਇਆ ਸੀ ਕਿਚਨ ਦੇ ਸਾਈਡ ਦੇ ਉੱਤੇ ਕਿ ਗੈਲਰੀ ਵਾਲੇ ਪਾਸੇ ਨੂੰ ਨਾ ਜਿਹੜਾ ਉਹ ਡਿਜ਼ਾਈਨ ਅੱਛਾ ਬਣ ਜਾਵੇ। ਮਤਲਬ ਅਕਸਰ ਮੋਸਟਲੀ ਨਾ ਜਿਹੜਾ ਓਪਨ ਕਿਚਨ ਹੁੰਦਾ ਵਾ ਜਾਂ ਲੋਕ ਬਣਾ ਲੈਂਦੇ ਆ, ਪਿੰਡਾਂ ਥਾਵਾਂ ਦੇ ਵਿੱਚ ਤਾਂ ਪਤਾ ਨਹੀਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਹੀ ਜ਼ਿਆਦਾ ਨਹੀਂ ਹੁੰਦੀਆਂ। ਮਤਲਬ ਇਧਰਲੇ ਪਾਸੇ ਮੈਂ ਗੱਲ ਕਰ ਰਿਹਾ ਕਿਉਂਕਿ ਉਧਰ ਵਾਲਾ ਪਾਸਾ ਜ਼ਿਆਦਾ ਐਡਵਾਂਸ ਆਈ ਨੋ, ਲੇਕਿਨ ਇਧਰਲੇ ਪਾਸੇ ਵੀ ਮਤਲਬ ਅਕਸਰ ਲੋਕ ਨਹੀਂ ਕਰਦੇ ਕਿਉਂਕਿ ਜੱਟ ਜ਼ਿਮੀਂਦਾਰ ਬੰਦਾ ਕਹਿੰਦਾ ਵੀ ਯਾਰ ਜਿਹੜਾ ਕੰਮ ਸੌਖਾ ਸੌਖਾ ਸਿੱਧਾ ਸਿੱਧਾ ਸਿੰਪਲ ਹੋ ਜਾਵੇ, ਘਰ ਬਣਦਾ ਹੋ ਜਾਵੇ, ਠੀਕ ਆ, ਰਹਿਣ ਜੋਗਾ ਚਲੋ ਵਧੀਆ ਨਿਜ਼ਾਮ ਹੋ ਜਾਵੇ। ਤੇ ਆ ਆਪਾਂ ਛੜਾਇਆ ਸੀ ਜੀ ਫਰਕ ਕਿਚਨ ਦੇ ਵਿੱਚ ਦੀਵਾਰ, ਤੇ ਇਹਦੇ ਉੱਤੇ ਆਪਾਂ ਲਾਉਣੀ ਆ ਸਲੈਬ। ਕਿਉਂ ਭਾਈ ਸਾਹਿਬ? 4 ਇੰਚੀ ਆਹ, ਠੀਕ ਆ, ਤੇ ਬਾਕੀ ਆ ਜਿਹੜਾ ਵਾ, ਠੀਕ ਆ, ਫੁੱਟ ਦੀ ਜਗ੍ਹਾ ਆ ਬਚਦੀ ਆ ਤੇ 8 ਇੰਚੀ ਆ ਬਚਦੀ ਆ। ਇਹਦੇ ਉੱਤੇ ਪੂਰੇ ਉੱਤੇ ਸਲੈਬ ਹੋਣੀ ਆ, ਹਾਲਾਂਕਿ ਕਿਚਨ ਦੇ ਅੰਦਰ ਸਲੈਬ ਹੁੰਦੀ, ਲੇਕਿਨ ਆਪਾਂ ਇੱਧਰ ਆ 4 ਇੰਚੀ ਹਿੱਸਾ ਵੀ ਬਾਹਰ ਵੀ ਸਲੈਬ ਪਾਉਣੀ ਆ, ਇੱਥੋਂ ਸ਼ੁਰੂ ਹੋਣਾ ਵਾ, ਠੀਕ ਹੈ ਜੀ। ਤੇ ਇਸ ਵਾਸਤੇ ਹੁਣ ਇੱਧਰ ਅਸੀਂ ਸੋਚਿਆ ਸੀ ਵੀ ਆਪਾਂ ਕੁਰਸੀਆਂ ਵਗੈਰਾ ਵੀ 2 ਲਗਾ ਸਕਦੇ ਆ ਕਿਉਂਕਿ ਉੱਤੇ ਜਦੋਂ ਸਲੈਬ ਆ ਜਾਣੀ ਆ ਤੇ ਕੁਰਸੀਆਂ ਵਗੈਰਾ ਇੱਧਰ ਲਾ ਦਈਏ। ਬੇਸ਼ੱਕ ਇੱਕ ਛੋਟਾ ਡਾਈਨਿੰਗ ਦੇ ਹਿਸਾਬ ਨਾਲ ਉਹਨੂੰ ਯੂਜ਼ ਕਰ ਸਕਦੇ ਆ ਆਪਾਂ, ਸੋ ਉਸ ਕਰਕੇ ਆਪਾਂ ਆਹ ਕਰ ਦਿੱਤਾ ਵਾ। ਤੇ ਇਹਨੂੰ ਆਪਾਂ ਕਵਰ ਕਰਨ ਵਾਸਤੇ ਜਗ੍ਹਾ ਨੂੰ ਆਹ ਬਣਾਇਆ ਜੀ ਅੱਜ। ਆਹ ਜ਼ਰਾ ਚੈੱਕ ਕਰ ਲਓ ਕਿ ਕਿਸ ਤਰ੍ਹਾਂ ਲੱਗ ਰਿਹਾ ਵਾ, ਅੱਛਾ ਲੱਗ ਰਿਹਾ, ਖੂਬਸੂਰਤ ਲੱਗ ਰਿਹਾ। ਕਮੈਂਟ ਕਰਕੇ ਤੁਸੀਂ ਆਪਦਾ ਲਾਜ਼ਮੀ ਦੱਸਣਾ ਵਾ ਕਿ ਅੱਛਾ ਲੱਗ ਰਿਹਾ ਡਿਜ਼ਾਈਨ ਅਸੀਂ ਜਿਹੜਾ ਇਹ ਘੜਨ ਦੀ ਕੋਸ਼ਿਸ਼ ਕੀਤੀ ਆ। ਕਿਉਂ ਚਾਚਾ ਜੀ? ਤੇ ਬਾਕੀ ਚਾਚਾ ਇਹ ਅੱਛਾ, ਇਹ ਹੁਣ ਇੰਨਾ ਹੋ ਗਿਆ ਵਾ, ਇਹਦੇ ਉਤਲੇ ਪਾਸੇ ਇੱਥੇ ਨਿੱਛਾਂ ਬਣਨੀਆਂ ਵਿੱਚ ਇਹਦੇ। ਹਾਂਜੀ ਇਹਦੇ ਜੋ ਡਿਜ਼ਾਈਨ ਬਣਾ ਦਾਂਗੇ ਨਾ, ਫਿਰ ਬਾਅਦ ਦੇ ਵਿੱਚ ਜਿਹੜਾ ਮਲੂਮ ਹੋਊਗਾ ਵੀ ਪੈਲਿੰਗ ਹੀ ਲੱਗੀ। ਅੱਛਾ ਆਪਾਂ ਪੈਲਿੰਗ ਵਾਲੀਆਂ ਨਿੱਛਾਂ ਲਾ ਦੇਣੀਆਂ ਵਾ, ਮਤਲਬ ਆਪਾਂ ਲੱਕੜੀ ਦੀ ਪੈਲਿੰਗ ਨਹੀਂ ਕਰਨ ਦੀ ਲੋੜ ਆਪਾਂ ਨੂੰ। ਮੈਂ ਸੋਚਿਆ ਸੀ ਵੀ ਸ਼ਾਇਦ ਲੱਕੜੀ ਦੀ ਪੈਲਿੰਗ ਕਰਨੀ ਆ। ਨਹੀਂ ਉਹ ਬਣਾ ਦੂੰਗਾ ਤੇ ਮੁੜ ਕੇ ਉਹਦੇ ਵਿੱਚ ਕਲਰ ਹੋ ਜਾਏਗਾ, ਮਲੂਮ ਹੋਊਗਾ ਵੀ ਇਹ ਪੈਲਿੰਗ ਹੀ ਹੋਈ। ਹਾਂ ਉਹਦੇ ਵਿੱਚ ਆਪਾਂ ਭਾਵੇਂ ਲੱਕੜੀ ਦਾ ਕਲਰ ਕਰਾ ਲਈਏ ਹਾਂਜੀ ਇਸ ਤਰ੍ਹਾਂ। ਉਹਦੇ ਵਿੱਚ ਭਾਈ ਇਹ ਨਿੱਛਾਂ ਲੱਗ ਜਾਣੀਆਂ ਵਾ ਕਿ ਲਾਈਕ ਜਿਵੇਂ ਤੁਸੀਂ ਕਹਿ ਲਓ ਪਲਸਤਰ ਹੋਣਾ ਇਦਾਂ ਝਰੀਆਂ ਦੇ ਵਿੱਚ ਇਹਦੀਆਂ। ਚਾਚਾ ਝਰੀਆਂ 'ਚ ਪਲਸਤਰ ਹੋਣਾ ਨਾ, ਝਰੀਆਂ ਟਾਈਪ ਪਲਸਤਰ ਹੋਣਾ ਨਾ। ਹਾਂ 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 ਲਓ ਜੀ ਮਾਸ਼ਾਅੱਲਾ ਇਹ ਕੰਮ ਹੋਣਾ ਇਸ ਤਰ੍ਹਾਂ, ਤੇ ਬੜਾ ਖੂਬਸੂਰਤ ਤੇ ਅੱਛਾ ਲੱਗੇਗਾ ਹੋਪਫੁਲੀ। ਬਾਕੀ ਪੱਥਰ ਹੋ ਗਿਆ ਸਟਾਰਟ, ਮਤਲਬ ਸਟਾਰਟ ਹੋਇਆ ਵਾ, ਤੇ ਆਹ ਵਧੀਆ ਹੋਇਆ ਕੰਮ। ਚਾਚੇ ਨੇ ਅੱਜ ਤਕਰੀਬਨ ਇੱਥੋਂ ਤੱਕ ਤੇ ਆਏਗਾ ਅੱਜ। ਜੀ ਮਸਾਲਾ ਬਣਦਾ ਪਿਆ ਵਾ ਤੇ ਕਲਟੀਆਂ ਆਪਾਂ ਇਧਰੋਂ ਮਾਰਦੇ ਆ। ਭਾਈ ਇੱਕ ਚੀਜ਼ ਮੈਂ ਕਲੀਅਰ ਕਰ ਦਵਾਂ
ਕੱਲ ਵੀ ਇੱਕ ਭਾਜੀ ਕਹਿੰਦੇ ਸੀ ਵੀ ਮਸਾਲਾ ਤੁਸੀਂ ਬੜਾ ਲਾ ਰਹੇ ਆ। ਇਹ ਅੱਜ ਵੀ ਮੇਰੇ ਹੁਣ ਦੋਸਤ ਦੇ ਇੱਕ ਦਾ ਫੋਨ ਆਇਆ ਬੇਲੀ ਦਾ, ਉਹਨੇ ਵੇਖਿਆ ਪੱਥਰ ਲੱਗਦਾ, ਕਹਿੰਦਾ ਯਾਰ ਮਸਾਲਾ ਹੀ ਇੰਨਾ ਪਾਉਣੇ ਪਏ ਆ। ਚਾਚਾ ਇਹ ਮਸਾਲੇ ਵਾਲੀ ਜਿਹੜਾ ਗੱਲ ਸੁਣਾ ਦੇ। ਇਹਨਾਂ ਨੂੰ ਦੱਸੋ ਕੱਲ ਕਿਸੇ ਨੇ ਕਿਹਾ ਵੀ ਮਸਾਲਾ ਬਹੁਤ ਪਾਇਆ, ਚਾਚੇ ਨੂੰ ਪਤਾ ਨਹੀਂ ਪੱਥਰ ਨਹੀਂ ਲਾਉਣਾ ਹੁੰਦਾ। ਉਹਨਾਂ ਨੂੰ ਦੱਸੋ ਵੀ ਇਹ ਮਸਾਲਾ ਜਿਹੜਾ ਨਾ ਇਹ ਇਹ ਨਯਾ ਵਾ, ਇਹ ਅਸੀਂ ਕੋਰੀਆ ਤੋਂ ਮੰਗਾਇਆ। ਇਹ ਖਾਕਾ ਪਾ ਰਹੇ ਆ, ਖਾਕਾ ਪਾ ਰਹੇ ਆ, ਰੋੜੀ ਨਹੀਂ ਪਾਈ। ਖਾਕੇ ਦੇ ਜਿਹੜਾ ਪੱਥਰ ਪੱਕੀਆਂ ਤੇ ਸੜਕਾਂ ਦੇ ਉੱਤੇ ਪੈਂਦਾ ਨਾ ਖਾਕਾ, ਹਾਂ ਇਹ ਉਹ ਖਾਕਾ। ਹਾਂਜੀ ਹੁਣ ਕਿਸੇ ਨੂੰ ਕੀ ਪਤਾ ਵੀ ਇਹ ਸੀਮੈਂਟ ਆ ਰੇਤੋ ਆ ਕੀ ਆ। ਇਹ ਰੇਤੋ ਤੇ ਖਾਕਾ ਲਾ ਕੇ ਤੇ ਉਹਦੇ ਉੱਤੇ ਲਾ ਰਹੇ। ਹਾਂ, ਉਸ ਤੋਂ ਬਾਅਦ ਨੀਰੂ ਪੈਂਦਾ ਉੱਤੇ। ਬਸ ਨੀਰੂ ਖਾਲੀ ਪਾ ਰਹੇ ਜਿਹੜਾ ਠੀਕ ਨੀਰੂ ਆ, ਪਾਣਾ। ਅਸੀਂ ਮਸਾਲਾ ਨਹੀਂ, ਸੀਮੈਂਟ ਨਹੀਂ ਪਾਇਆ ਜ਼ਿਆਦਾ, ਹਾਂਜੀ ਮਤਲਬ ਪੈ ਹੀ ਨਹੀਂ ਰਿਹਾ ਸੀਮੈਂਟ, ਸਾਨੂੰ ਲੋੜ ਨਹੀਂ ਪੈ ਰਹੀ ਅਸਲ ਦੇ ਵਿੱਚ। ਹਾਂਜੀ ਆ ਹੁਣ ਇੰਨਾ ਮਾਲ ਬਣਿਆ ਪਿਆ ਵਾ, ਇਹਦੇ ਵਿੱਚ ਸਿਰਫ ਔਰ ਸਿਰਫ ਕਿੰਨੇ ਕੜਾਈ ਆ? ਡੇਢ ਕੜਾਈਆ ਪਾਇਆ। ਡੇਢ ਕੇ ਦੋ? ਡੇਢ ਦੋ ਕਰ ਰਹੇ ਆ। ਅੱਧੇ ਕੜਾਈਏ ਦਾ ਨੀਰੂ ਤੇ ਬਾਕੀ ਡੇਢ ਕੜਾਈਆਂ ਵਿੱਚ। ਆਹੋ 3 ਰੇੜੀਆਂ ਰੇਤੋ ਦੀਆਂ ਤੇ 4 ਖਾਕੇ ਦੀਆਂ। ਨਹੀਂ ਜੀ 4 ਹੀ ਖਾਕਾ 4 ਹੀ ਰੇਤੋ। ਹਾਂ, ਤੇ ਡੇਢ ਕੜਾਈਆ ਰੇਤੋ ਆ ਸੀਮੈਂਟ ਦਾ। ਹਿਸਾਬ ਲਾ ਲਓ ਤੁਸੀਂ, ਆਹ ਚੱਕਰ ਹੋ ਰਿਹਾ। ਇਹ ਉਹ ਖਾਕਾ ਵਾ ਜੀ ਜਿਹੜਾ ਆਪਾਂ ਪਾਉਨੇ ਆ, ਜੋ ਪੱਕੀਆਂ ਬਣਦੀਆਂ ਵਾ ਉਹਦੇ ਵਿੱਚ ਪਾ ਕੇ ਤੇ ਰੋੜੀ ਜਿਹੜੀ ਇਹਨਾਂ ਨੱਪਦੇ ਆ, ਹਾਂਜੀ ਹੈਨਾ, ਇਹ ਉਹ ਆ। ਹਾਂਜੀ ਇਹ ਭਾਈ ਗੱਲ ਮੈਂ ਕਿਹਾ ਕਲੀਅਰ ਕਰ ਦਵਾਂ, ਲੋਕੀ ਸਵਾਲ ਬੜਾ ਚੁੱਕ ਰਹੇ ਆ ਮੇਰੇ। ਮੈਂ ਕਮੈਂਟ ਰਾਤੀ ਪੜਿਆ ਸੀ, ਮੇਰੇ ਜ਼ਿਹਨ 'ਚ ਨਹੀਂ ਸੀ ਹੈਗੀ ਗੱਲ। ਮੈਂ ਦੋਸਤ ਨੂੰ ਆਪਣ ਨੂੰ ਹੋਇਆ, ਵੀਡੀਓ ਕਾਲ ਆਈ ਤੇ ਮੈਂ ਵਿਖਾ ਰਿਹਾ ਸੀ, ਕਹਿੰਦਾ ਯਾਰ ਤੁਸੀਂ ਪਾਗਲ ਆ, ਤੁਹਾਡੇ ਕੋਲ ਪੈਸੇ ਬਹੁਤੇ ਆ, ਕਹਿੰਦਾ ਵੀ ਸੀਮੈਂਟ ਦੇ ਨਾਲ ਪਾਈ ਜਾਂਦੇ ਆ। ਮੈਂ ਕਿਹਾ ਯਾਰ ਉੜਕਾ ਡੇਰੇ ਵਾਲੇ ਕੋਲ ਪੈਸੇ ਬਹੁਤ ਆ ਗਏ। ਉਹ ਪੈਸੇ ਬੜੇ ਆ, ਪੈਸੇ ਨਹੀਂ ਮੁੱਕਦੇ, ਉਹਨਾਂ ਨੇ ਦੱਸਣੀ ਤੇ ਨਾ ਗੱਲ ਵੀ ਭਾਈ ਜੁਗਾੜ ਚੱਲਦੇ ਆ। ਅਸੀਂ ਇਹ ਲਾ ਰਹੇ ਆ ਰੇਤੋ ਤੇ ਖਾਕੇ ਤੇ। ਹਾਂ ਇਹਦੇ ਉੱਤੇ ਸੀਮੈਂਟ ਸਿਰਫ ਇੱਕ ਤਸਲਾ 2 ਤਸਲੇ ਮਤਲਬ ਬੋਰੀ ਨਾਲ ਜਿਹੜਾ ਨਾ ਅਸੀਂ 150 ਟਾਇਲ 200 ਟਾਇਲ ਲਾ ਰਹੇ ਆ। ਹਾਂ, ਇੱਕ ਬੋਰੀ ਨਾਲ 200 ਟਾਇਲ ਲੱਗਦੀ ਆ। 2 ਸੈਂਕੜੇ ਮਤਲਬ ਪੱਥਰ ਮੇਰੇ ਜਿਹੜਾ ਕੋਲ ਪਈਆਂ ਸੀ 8 ਬੋਰੀਆਂ ਸੀਮੈਂਟ ਦੀਆਂ। ਸੀਮੈਂਟ ਸ਼ਾਰਟ ਆ, ਸੀਮੈਂਟ ਪਾਈ ਲੱਭ ਨਹੀਂ ਰਿਹਾ ਆਪਾਂ ਨੂੰ ਇੱਥੋਂ। ਹਾਂਜੀ ਤੇ ਚਾਚੇ ਨੇ ਮੈਂ ਕਿਹਾ 8 ਬੋਰੀਆਂ, ਕਹਿੰਦਾ ਪੱਥਰ ਨਹੀਂ ਲੱਗਣਾ ਆਪਣਾ। ਚਾਚਾ ਕਹਿੰਦਾ ਤੈਨੂੰ ਕਹਿੰਦਾ ਕਿਆ ਨਹੀਂ ਲੱਗਣਾ, ਇਹ ਤੇ ਵੱਧ ਜਾਣਾ ਸੀਮੈਂਟ ਹੀ। ਆ ਸਲੈਪਾਂ ਵੀ ਨਾਲ ਹੀ ਪਾਈਆਂ ਆ ਵੀ। ਹਾਂ, ਆ ਵੀ ਜੱਟੂ ਦਿਖਾ ਜਰਾ। ਇਧਰ ਲਿਆ ਖਾਕੇ ਨਾ ਬਣੀਆਂ ਵੀ ਵਿੱਚ ਪਾਇਆ ਖਾਕੇ ਕਿ ਨਹੀਂ? ਇਹਦੇ ਵਿੱਚ ਵੀ ਪਾਇਆ। ਕਰੋ ਚੈੱਕ ਜਰਾ। ਆ ਸਲੈਪਾਂ ਬਣਾਈਆਂ ਕਿਚਨ ਦੀਆਂ ਤੇ ਪੂਰਾ ਲੋਹਾ ਇਹਨਾਂ ਵਿੱਚ ਵੀ ਖਾਕਾ ਪਾਇਆ। ਉਹ ਥਾਂ ਸਿੰਕ ਦਾ ਛੱਡਿਆ, ਚੁੱਲ੍ਹੇ ਦਾ ਪੁੱਤ ਹੋ। ਚੁੱਲ੍ਹੇ ਦਾ। ਚੁੱਲ੍ਹਾ ਇੱਥੇ। ਲੈ ਵੀ ਬਾਸੂ, ਇਹਦੇ ਵਿੱਚ ਵੀ ਖਾਕਾ ਪਾਇਆ ਗਿਆ। ਇਹ ਨਹੀਂ ਕਿ ਕੱਲਾ ਸੀਮੈਂਟ ਹੀ ਨਹੀਂ ਲਾ ਰਹੇ, ਰੇਤੋ ਨਹੀਂ ਲਾ ਰਹੇ। ਰੇਤੂ ਦੀ ਥਾਂ ਤੇ ਤੁਸੀਂ ਖਾਕਾ ਵਰਤ ਸਕਦੇ ਆ ਵੀ ਨਾਲ। ਹਾਂਜੀ ਆਹੋ, ਜੇ ਰੇਤੋ ਨਹੀਂ ਪਾਈ, ਰੇਤੋ ਨਹੀਂ ਹੈਗੀ, ਖਾਕਾ ਹੈਗਾ, ਖਾਕਾ ਪਾ ਲਓ ਤੇ ਵਿੱਚ ਪਾ ਦਿਓ ਸੀਮੈਂਟ। ਖਾਕਾ ਅਸਲੇ ਕੰਮ ਬਾਰੇ ਦਾ। ਟਰਾਲੀਆਂ 5000 ਦੀਆਂ ਮਿਲੀਆਂ ਸੀ। ਸਾਰੀਆਂ ਟਰਾਲੀਆਂ ਸਾਨੂੰ 5000 ਦੀਆਂ ਆਈਆਂ, ਇੱਕ ਟਰਾਲੀ 1000 ਰੁਪਏ ਦੀ। ਇਹ ਤੇ ਯਕੀਨ ਮੰਨੋ ਸੀਮੈਂਟ ਦੀ ਬੋਰੀ ਕਿੰਨੇ ਦੀ ਆ ਚਾਚਾ? ਅੱਜ ਦਾ ਰੇਟ ਕੀ ਆ? ਅੱਜ ਦਾ ਰੇਟ ਹੈਗਾ 1550 ਰੁਪਇਆ। ਕਿਦੋਂ? ਹਾਂਜੀ 1600 1650 ਜਿੱਕੋ ਪਿਆ ਨਹੀਂ ਦਿੰਦਾ। ਅੱਛਾ ਜੀ। ਪਾਕਿਸਤਾਨ ਹੈਗਾ ਵੈਸੇ 1350 ਡੀਜੀ ਤੇ ਮੈਪਲ ਲੀਫ ਹੈਗਾ ਵਾ 1550 ਰੁਪਇਆ, ਸੌਰੀ 1450 ਰੀਅਲ ਰੇਟ ਜਿਹੜਾ ਵਾ। ਹੁਣ ਆਹ ਜੰਗ ਦੇ ਕਰਕੇ ਹਾਲਾਤ ਖਰਾਬ ਹੋਣ ਕਰਕੇ ਰੇਟ ਦੇ ਵਿੱਚ ਆ ਗਈ ਤਬਦੀਲੀ। ਲੇਕਿਨ ਅਸੀਂ ਖਾਕਾ ਹੀ ਪਾ ਰਹੇ, ਅਸੀਂ ਸੀਮੈਂਟ ਨਹੀਂ ਆ ਹੁਣ ਆਇਆ ਸੀਮੈਂਟ ਮੜਾ ਜਿਹਾ, ਹਾਂਜੀ ਉਹ ਤੈਨੂੰ ਪਤਾ 1.5 ਕੜਾਈਆ ਪਾਇਆ ਹੈਗਾ, ਉਹ ਕਿਤੇ ਨਜ਼ਰ ਆਉਣਾ। ਕੋਈ ਰੌਲਾ ਨਹੀਂ, ਲੇਕਿਨ ਉੱਤੇ ਅਸੀਂ ਨੀਰੂ ਭਾਈ ਚੰਗਾ ਪਾ ਰਹੇ ਹਾਂ। ਹਾਂ ਨੀਰੂ ਚੰਗਾ ਪੱਥਰ ਸਾਡਾ ਮਾੜਾ ਨਹੀਂ ਲੱਗ ਰਿਹਾ, ਅੱਲਾ ਖੈਰ ਕਰੇ। ਚਾਚਾ ਕਹਿੰਦਾ ਸੀ ਜਦੋਂ ਮੈਂ ਗੱਲ ਕਰਦਾ, ਚਾਚਾ ਕਹਿੰਦਾ ਮੈਂ ਬੈਠਾ ਨਹੀਂ। ਟੈਨਸ਼ਨ ਨਹੀਂ ਲੈਣੀ। ਚਾਚਾ ਕਹਿੰਦਾ ਮੈਂ ਬੈਠਾ ਖਾਕੇ ਦਾ ਟਰਾਲਾ 1000 ਦਾ ਵਾ ਤੇ ਰੇਤੋ ਦਾ 8000 ਦਾ ਵਾ। ਇੱਕ ਖਾਕੇ ਦਾ ਸਟਾ ਹੋਵੇ ਕੰਮ ਬਾਰੇ। 10,000 ਦਾ ਪੁੱਤ ਰੇਤ ਦਾ ਟਰਾਲਾ। ਰੇਤ ਰੇਤ ਦਾ ਟਰਾਲਾ 10,000 ਦਾ, ਖਾਕੇ ਦਾ ਟਰਾਲਾ 1000 ਰੁਪਏ ਦਾ, ਸੀਮੈਂਟ ਦੀ ਇੱਕ ਬੋਡੀ 1550 ਦੀ ਤੇ ਮਿਸਤਰੀ ਦੀ ਦਿਹਾੜੀ 1800। 2000 ਆ ਲਓ ਜੀ, ਦੀ 1100। ਮਜ਼ਦੂਰ ਦੀ 1100 ਵੱਧ ਗਿਆ ਕੰਮ। ਅੱਲਾ ਖੈਰ ਕਰੇ, ਸ਼ੁਕਰ ਆ ਰੱਬ ਦਾ, ਕੰਮ ਚੱਕਿਆ ਅਸੀਂ ਗਿਆ। ਦਿਹਾੜੀ ਨਹੀਂ ਹੋਏ। ਜੇ ਜੰਗ ਇੱਕ ਹੋਰ ਲੱਗ ਗਈ ਤੇ ਮਜ਼ਦੂਰ ਦੀ 1200 ਹੋਇਆ ਨਹੀਂ। ਨਹੀਂ ਪੁੱਤ, ਨਹੀਂ। ਮਜ਼ਦੂਰ ਹੋਣਾ ਹੀ ਨਹੀਂ, ਕਿਸੇ ਨੇ ਕੰਮ ਹੀ ਨਹੀਂ ਕਰਾਉਣਾ। ਕਿਉਂ ਚਾਚਾ? ਆ ਕਿਦਾਂ ਡੇਰੇ ਵਾਲਾ ਲੱਗਾ ਖੜਾ, ਕਿਦਾਂ ਮਸਾਲਾ ਮੈਂ ਬਣਾ ਦਿੰਦਾ। ਜ਼ਾਹਰੀ ਗੱਲ ਆ, ਇਹ ਖਰਾਬ ਬੜਾ ਕਰਦਾ ਸੀ। ਸੀਮੈਂਟ ਬੜਾ ਮਹਿੰਗਾ, ਆਪਾਂ 1.5 ਕਸਰਾ ਹੀ ਪਾਇਆ ਵਾ। ਇਹ 4 ਬੋਰੀਆਂ ਰਹਿ ਗਈਆਂ। ਉਹਦਾ ਵੀ ਦੱਸੀ 5 ਪਈਆਂ 4.5 4.5 ਰੁਪਏ ਉਹ ਤਾਂ ਮੁੱਕਦਾ ਹੀ ਨਹੀਂ ਭਾਈ। ਰਾਜੂ। ਹਾਂ ਅੱਲਾ ਖੈਰ ਕਰੇਗਾ। ਤੂੰ ਚਾਚਾ ਮੇਰੀ ਜੁੱਤੀ ਕੁੱਲੀ ਕਰ ਦੇ। ਚੱਲ ਵੀ ਜੱਟੂ ਭਰ ਲਾ।
ਓਏ ਮਸਾਲਾ ਮਸੂਲਾ ਰਲਾ ਕੇ ਸਵੇਰੇ ਨੂੰ ਆ ਗਿਆ। ਮੈਂ ਕਿਹਾ ਵੀ ਆਪਾਂ ਮੇਨ ਆਦਾ ਜੱਟੂ ਕੰਮ ਘਰੇ ਆਈਏ ਭੱਜ ਕੇ। ਆਲੂ ਜੱਟੂ ਛੋਟਾ ਪਾ, ਮੁੜ ਕੇ ਕੱਟਣਾ ਪੈਣਾ ਪੁੱਤ ਆਪਾਂ ਨੂੰ। ਆਲੂ ਛੋਟਾ ਪਾ, ਵੱਡੇ ਕੱਢ ਦੇ ਵਿੱਚੋਂ ਆਲੂ 4-5 ਜਿਹੜੇ ਆ ਤੇ ਛੋਟੇ ਪਾ ਲਾ। ਤੇ ਟੋਕਰੀ ਏਦਾਂ ਭਰ ਹਾਂ ਗਾਂ ਕਰਕੇ। ਉਹ ਨਹੀਂ ਇਹ ਨਹੀਂ ਆਣੀ। ਅੱਛਾ ਚੱਲ ਠੀਕ ਆ, ਭਰ ਲਾ। ਲਓ ਜੀ ਭਰ ਲਈ ਆਲੂਆਂ ਵਾਲੀ ਬੋਰੀ। ਤੇ ਜੱਟੂ ਬਹੁਤ ਆ, ਹੁਣ ਮੁੱਕਦੇ ਤੇ ਨਹੀਂ ਬਥੇਰੇ ਐ ਨੂੰ। ਹੁਣ ਟੋਕਰੀ ਲਾਉਣ ਦੀ ਲੋੜ ਤੇ ਨਹੀਂ ਮਗਰ। ਇਹ 2 ਟੋਕਰੀਆਂ ਚੋਂ ਪੈਣੀਆਂ ਵਾ ਬੱਚਿਆਂ ਨੂੰ ਤੇ ਬਾਕੀ ਪੈਣੀਆਂ ਗਾਵਾਂ ਨੂੰ। ਬਹੁਤ ਆ, ਚੱਲ ਚਕਾ ਮੈਨੂੰ। ਪੱਲੀ ਭਰਨ ਤੋਂ ਚੰਗਾ ਆ ਕੰਮ ਆ ਕਿ ਭਰ ਕੇ ਗੱਟੂ ਰੱਖ ਲਓ ਮੋਢੇ ਤੇ। ਲੈ ਕੇ ਆਇਆ ਕਿ ਨਹੀਂ ਭਰ ਕੇ ਮਗਰੋਂ ਟੋਕਰੀ? ਨਹੀਂ ਕਿਉਂ? ਬਥੇਰੇ ਬਹੁਤ ਆ। ਚਲੋ ਅੱਲਾ ਖੈਰ ਕਰੇ, ਹੈਗੇ ਆ 30-35 ਕਿਲੋ ਵੈਸੇ ਤੇ। ਆ ਗਏ ਬੱਚੋ, ਆ ਗਏ। ਲੋ ਜੀ ਹੁਣ ਬੱਚੇ ਨਾ ਜਿਹੜੇ ਕੱਟਾ ਇੱਕੋ ਥਾਂ ਤੇ ਬੰਨ੍ਹ ਦੀਦਾ ਵਾ, ਖਾਂਦੇ ਰਹਿੰਦੇ ਸਕੂਨ ਦੇ ਨਾਲ ਮਾਸ਼ਾਅੱਲਾ। ਲਓ ਵੀ ਮੁੜਿਓ, ਇੱਧਰ ਤੁਸੀਂ ਇੱਧਰ ਲੜਨਾ ਨਹੀਂ ਹੈਗਾ। ਲਓ ਵੀ ਮੁੜਿਓ, ਅੱਲਾ ਖੈਰ ਕਰੇ, ਮਾਲ ਮੱਦਾ ਤੇ ਵਾਵਾ। ਲਓ ਜੀ ਇੱਧਰ ਹੋ ਗਿਆ ਚਵਾਈ ਦਾ ਟਾਈਮ ਤੇ ਆ ਵੀ ਸਾਰੇ ਹੁਣ ਨਾ ਡੁੱਕ ਲਈਏ। ਚਲੋ ਵੀ ਅੰਦਰ, ਚੱਲ ਸਾਹਿਬ ਤੁਸੀਂ ਵੀ ਅੰਦਰ ਚਲੋ, ਮਿਹਰਬਾਨੀ, ਸ਼ਾਬਾਸ਼। ਚਲੋ ਬਹੁਤ ਅੱਛੀ ਬਾਤ ਆ। ਚੱਲ ਅੰਦਰ ਚੱਲ ਸਾਰੇ ਵੜ ਗਏ ਅੰਦਰ। 2 ਅੰਦਰ ਹੀ ਬੈਠੀਆਂ ਅਲਾਈਸਪੁਰ। ਲਓ ਜੀ ਇਹਨਾਂ ਨੂੰ ਵੀ ਤਾੜ ਦਿੱਤਾ ਤੇ ਬਾਕੀ ਵੀ ਹੁਣ ਹੌਲੀ ਹੌਲੀ ਨਾ ਤਾੜਦੇ ਆ ਜੱਟੂਆਂ ਦਾ। ਤੇ ਬਾਕੀ ਵਲੌਗ ਜਿਹੜਾ ਵਾ ਜੀ ਕਰਦੇ ਆ ਐਂਡ। ਵਲੌਗ ਅੱਜ ਸ਼ਾਮ ਨੂੰ ਸਟਾਰਟ ਕੀਤਾ, ਲੇਕਿਨ ਫਿਰ ਵੀ ਮੈਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਵਾ ਉਹ ਵੀ ਕਰ ਲਈਏ, ਕਿਉਂਕਿ 1-2 ਕਮੈਂਟ ਸੀ ਉਹਨਾਂ ਦੇ ਉੱਤੇ ਵੀ ਗੱਲ ਕਰਨੀ ਬੜੀ ਜ਼ਰੂਰੀ ਸੀ। ਠੀਕ ਹੈ, ਫਿਰ ਉਸ ਤੋਂ ਬਾਅਦ ਰੂਟੀਨ ਜਿਹੜੀ ਸ਼ਾਮ ਦੀ ਹੁੰਦੀ ਆ ਜਾਂ ਜਿਹੜਾ ਕੰਮਕਾਰ ਆਪਣਾ ਹੁੰਦਾ, ਮੈਂ ਕਿਹਾ ਤੁਹਾਡੇ ਨਾਲ ਉਹ ਵੀ ਸਾਂਝਾ ਕਰ ਲਈਏ ਤੇ ਵਿਖਾ ਦਈਏ, ਕਿਉਂਕਿ ਵਲੌਗ ਅੱਜ ਸਾਰਾ ਦਿਨ ਨਹੀਂ ਬਣਾਇਆ ਸੀ। ਇਸ ਕਰਕੇ ਫਿਰ ਵੀ ਮੈਂ ਕੋਸ਼ਿਸ਼ ਕੀਤੀ ਕਿ ਯਾਰ ਚਲੋ ਹੈ ਨਾ ਰੂਟੀਨ ਜਿਹੜੀ ਆ ਸਾਰੀ ਵਿਖਾ ਦਿੱਤੀ ਜਾਵੇ, ਕੰਮਕਾਰ ਵਿਖਾ ਦਿੱਤਾ ਜਾਵੇ। ਕਿਉਂਕਿ ਮੈਂ ਯਕੀਨ ਮੰਨੋ ਤਹਿ ਦਿਲ ਤੋਂ ਬੜਾ ਸ਼ੁਕਰੀਆ ਸਾਰੇ ਵੀਰ ਭਰਾਵਾਂ ਦਾ, ਥੈਂਕ ਯੂ ਜਿਹੜਾ ਇੰਨਾ ਪਿਆਰ ਕਰਦੇ, ਜਿਹੜੇ ਕਹਿੰਦੇ ਵੀ ਵਲੌਗ ਡੇਲੀ ਆਉਣਾ ਚਾਹੀਦਾ, ਮਤਲਬ ਵੀ ਸ਼ਾਰਟ ਵੀ ਹੋਵੇ ਲੇਕਿਨ ਅਸੀਂ ਵੇਖਣਾ ਜ਼ਰੂਰ ਆ। ਤੇ ਅਲਹਮਦੁਲਿਲਾ ਇਦਾਂ ਦੇ ਜਿਹੜੇ ਬੰਦੇ ਨਾਲ ਜੁੜਨਾ, ਇਦਾਂ ਦੀ ਫੈਮਿਲੀ ਨਾਲ ਜੁੜਨੀ, ਠੀਕ ਆ, ਇਦਾਂ ਦੇ ਪਿਆਰ ਕਰਨ ਵਾਲੇ ਨਾਲ ਜੁੜਨੇ ਮੁਕੱਦਰ ਵਾਲਿਆਂ ਤੇ ਕਿਸਮਤ ਵਾਲਿਆਂ ਨੂੰ ਮਿਲਦੇ ਆ। ਸੋ ਅਲਹਮਦੁਲਿਲਾ ਜੀ ਬੜਾ ਸ਼ੁਕਰ ਆ ਰੱਬ ਦਾ। ਬਾਕੀ ਹੁਣ ਆਪਾਂ ਕਰਦੇ ਹਾਂ ਵਲੌਗ ਆਪਣਾ ਐਂਡ। ਠੀਕ ਆ, ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਦੁਆਵਾਂ 'ਚ ਰੱਖਣਾ ਮੈਨੂੰ ਯਾਦ। ਠੀਕ ਆ, ਬਾਕੀ ਮਿਲਦੇ ਹਾਂ ਸੁਬਾ ਇੱਕ ਅਲੱਗ ਵਲੌਗ 'ਚ, ਇੱਕ ਅਲੱਗ ਰੂਟੀਨ ਦੇ ਵਿੱਚ ਤੇ ਇੱਕ ਅਲੱਗ ਦਿਨ 'ਚ। ਹੁਣ ਦਿਓ ਇਜਾਜ਼ਤ, ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ, ਰੱਬ ਰੱਖ।